अस्सलाम क्या आज ठीक हो? क्या आज सुनाओ ठीक हो? ठीक है। सुनाओ सेहत कैसी है? बस ठीक है। ते किन्नी का अपनी उम्र होगी जे? उम्र होनी है तकरीबन कोई 100 तो घट है, 2 साल के साथ 100 ਦੇ ਕੋਈ 2 ਸਾਲ ਉੱਤੇ ਕੀ ਥੱਲੇ ਕੀ 100 ਸਾਲ ਦੇ ਕਰੀਬ ਹੈ। सन 42 ਚ मैं नौकर होया हाँ। अच्छा अच्छा। ਤੇ ਉਦੋਂ ਉਮਰ ਮੇਰੀ 18 ਸਾਲ ਸੀ। 18-17 ਸਾਲ ਸੀ। ਹਾਂ। ਤੇ ਕਿਹੜੀ ਫੌਜ ਪੱਕੇ ਹੋ 42 ਚ? ਅਸੀਂ 42 ਚ ਪੰਜਾਬ ਦੇ ਵਿੱਚ ਹੋਇਆ ਜਿਹੜੀ ਅੰਗਰੇਜ਼ ਦੀ ਫੌਜ ਸੀ ਉਸ ਟਾਈਮ। ਹਾਂ। ਅੱਛਾ ਅੰਗਰੇਜ਼ਾਂ ਦੇ ਟਾਈਮ ਤੇ। ਅੱਛਾ ਇਨ੍ਹਾਂ ਕਹਿੰਦੇ ਫੈਂਟਰੀ ਚ ਤੁਸੀਂ ਭਰਤੀ ਹੋਏ ਹੋ ਉਸ ਵਕਤ ਪੰਜਾਬ ਰੈਜੀਮੈਂਟ ਚ ਹੈ? ਜੀ। ਤੇ ਕੀ ਨਾਮ ਹੈ ਆਪਣਾ? ਮੁਹੰਮਦ ਅਲੀ। ਮੁਹੰਮਦ ਹਨੀਫ। ਤੇ ਵਾਲਦ ਸਾਹਿਬ ਦਾ ਕੀ ਨਾਮ ਹੈ? ਹਾਕਮ ਅਲੀ। ਹਾਕਮ ਅਲੀ। ਤੇ ਜਿਹੜੇ ਉਹਨਾਂ ਦੇ ਵਾਲਦ ਸਾਹਿਬ ਉਹਨਾਂ ਦਾ ਨਾਮ ਕੀ? ਲੈਤਾ ਹੀ ਪੀਰਾਂ ਦਿੱਤਾ। ਤੇ ਸਾਨੂੰ ਦੱਸੋ ਕਿ ਤੁਸੀਂ ਕਿੰਨੀ ਦੇਰ ਨੌਕਰੀ ਕੀਤੀ ਫੌਜ 'ਚ? 15 ਸਾਲ। 15 ਸਾਲ ਯਾਨੀ ਕਿ ਸਾਨੂੰ 42 ਤੁਸੀਂ ਭਰਤੀ ਹੋਏ ਹੋ ਹਾਂ। ਤੇ ਤਕਰੀਬਨ 53 'ਚ ਜਾ ਕੇ ਤੁਸੀਂ ਫਿਰ ਰਿਟਾਇਰ ਹੋ ਗਏ। ਹਾਂ। ਠੀਕ ਹੋ ਗਏ। ਅੱਛਾ ਇਸ ਵਕਤ ਅਸੀਂ ਕਿਹੜੇ ਪਿੰਡ 'ਚ ਬੈਠੇ ਹਾਂ? ਇਸ ਵਕਤ ਅਸੀਂ ਕਿਹੜੇ ਪਿੰਡ 'ਚ ਬੈਠੇ ਹਾਂ? ਇਹ ਪਿੰਡ ਕਿਹੜਾ ਹੈ? ਸੈਂਚਾ। ਸੈਂਚਾ। ਤੇ ਇਸ ਸੈਂਚੇ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਨੇ? ਦੁਆਲੇ ਵੀ ਮਰਾਲ ਹੈ, ਤਲਵਾਰ ਹੈ, ਵੱਡਾ ਮੁਲਕੀਆਂ ਦਾ ਜੰਗ ਰਹਿੰਦੇ। ਠੀਕ ਹੈ। ਇਹ ਬਦਵਾਲ। ਠੀਕ ਹੈ। ਤੇ ਬਦਵਾਲ ਦੇ ਨਾਲ ਮਹਿੰਗੇ ਮਹਿੰਗੇ ਦੇ ਨਾਲ ਛਛੜਿਆਣੀ ਫਿਰ ਪਹਿਲਾਂ ਚੈੱਕ ਹੋਏ ਗੁਜਰਾਤ ਪਿੰਡ। ਇਹ ਨਹੀਂ ਕਿ ਪਿੰਡ ਨੇ ਸਾਰੇ ਨਾਲ ਹੈ। ਹਾਂ। ਠੀਕ ਹੋ ਗਿਆ। ਤੇ ਤੁਸੀਂ ਜਿਹੜਾ 47 ਤੋਂ ਪਹਿਲੇ ਦਾ ਵਕਤ ਸੀ ਇਸ ਪਿੰਡ ਦੀ ਜਿਹੜੀਆਂ ਰੌਣਕਾਂ ਸਨ 47 ਤੋਂ ਪਹਿਲੇ ਦੀਆਂ ਸਾਡੇ ਜੇ ਲੋਕ ਸਨ ਉਹ ਸਾਰੇ ਤੁਸੀਂ ਦੇਖੀ ਰਹੇ ਨੇ। ਸਾਡੇ ਜੇ ਲੋਕ ਸਨ ਥੋੜੇ ਜਿਹੇ ਲੋਕ ਸਨ। ਹਾਂ। ਇਹਨਾਂ ਮਾਮੂਲੀ ਘਰ ਕੁਝ 5-4 ਘਰ ਆ ਇੱਥੇ ਟੋਟਲੀ ਆਹੋ ਇਸ ਪਿੰਡ ਦੇ ਇਹ ਸਾਡੇ ਜੇ ਲੋਕ ਸਨ ਤੇ ਸਾਡੀ ਜੇ ਜ਼ਿੰਦਗੀ ਕਿੰਨੇ ਮਾੜੇ ਚੰਗੇ ਕਰਨਾ ਸਾਪਰੇ ਮਾੜੇ ਚੰਗੇ ਗਰੀਬ ਉਸ ਵੇਲੇ ਉਸ ਜ਼ਮਾਨੇ ਦੇ ਗਰੀਬੀ ਬਹੁਤੀ ਸੀ। ਹਾਂ। ਐਸਾ ਘੱਟ ਸੀ। ਠੀਕ। ਐਸਾ ਨਹੀਂ ਮਿਲਦਾ। ਕਿੰਨੇ ਕੁ ਪਿੰਡ ਵਿੱਚ ਉਸ ਵਕਤ ਘਰ ਸਨ? ਕੋਈ 8-7 7-8 ਘਰ ਸਨ। ਹਾਂ। ਤੇ ਇੱਕ ਹੀ ਕੌਮ ਸੀ ਜਾਂ ਬਾਕੀ ਮੁxtਲਿਫ? ਇੱਕ ਇੱਥੇ ਬਾਬਣਾ ਦਾ ਘਰ ਸੀ ਠੀਕ ਹੈ। ਹਿੰਦੂਆਂ ਦਾ। ਠੀਕ ਹੈ। ਬਾਹਰ ਦੇ ਵਿੱਚ ਕੁਝ ਚਿਮਿਆਰ ਜ਼ਮੀਨ ਆ ਗਏ ਐਸੇ ਮਾਲਕ ਜਿਹੜੀ ਸੀ ਉਹ ਬਾਹਮਣੀ ਸੀ। ਅੱਛਾ। ਹਾਂ। ਉਹ 120 ਕਮਾਂ ਦੀ ਮਾਲਕ ਸੀ। ਔਰਤ ਸੀ ਬਾਹਮਣੀ ਉਹਦਾ ਕੀ ਨਾਮ ਸੀ? ਜੀਆ ਬਾਹਮਣੀ ਦਾ ਨਾਮ ਹੈ। ਜੀਰਾ ਬਾਹਮਣੀ। ਹਾਂ। ਰਿਆਸਤ ਦੀ ਕਿਹੜੇ ਪਿੰਡ ਦੀ ਰਿਆਸਤ ਚੋਂ? ਹੋਰ ਆੜਾ ਰਹਿੰਦੀ ਸੀ। ਹੋਰ ਆੜਾ। ਠੀਕ ਹੈ। ਰਿਆਸਤ ਦੇ ਇੱਕ ਕਿਹਾ ਵੀ ਜੀ ਬੈਠੇ ਨੇ ਹੋਰ ਆੜਾ ਦੇ। ਅੱਛਾ ਸਾਨੂੰ ਦੱਸੋ ਨਾ ਕਿ ਇੱਕ ਤੇ ਉਹ ਜਿਹੜੇ ਕਰਾੜ ਸਨ ਬਾਹਮਣ ਦੱਸੇ ਜੇ ਬਾਹਮਣ ਉਹਨਾਂ ਦੇ ਕੀ ਨਾਮ ਸਨ? ਬਾਹਮਣ ਨਹੀਂ ਦੇਖੇ ਮੈਂ। ਉਹਨੇ ਦੀ ਦੇਖੀ ਨਾ ਉਹ ਰੰਡੀ ਤੱਕੀਆ ਰੰਡੀ ਸੀ ਬੁੱਢੀ। ਜੀਰਾ ਬਾਹਮਣੀ ਜਿਹੜੀ ਹੈ ਬੜੀ ਪੁਰਾਣੀ ਮੇਰੀ ਦਾਦੀ ਦੀ ਆ ਨਾਮ ਸੀ ਉਹ। ਅੱਛਾ। ਆਹੋ। ਉਹਦਾ ਕੁਝ ਪਤਾ ਕੋਈ ਨਹੀਂ? ਕੁਛ ਨਹੀਂ ਹੁੰਦਾ। ਕੱਲੀ ਕੇ ਬਸ ਕੱਲੀ ਗਈ। ਅੱਛਾ। ਤੇ ਉਹ ਦੱਸੋ ਸਾਨੂੰ ਕਿ ਉਹਨਾਂ ਦੇ ਜਿਹੜੇ ਬੱਚੇ ਸਨ ਇਹਨਾਂ ਦੇ ਬਾਹਮਣਾਂ ਦੇ ਬੱਚਾ ਕੋਈ ਨਹੀਂ ਕੋਈ ਦੇ ਬੱਚੇ ਨਹੀਂ? ਕੋਈ ਨਹੀਂ ਤੱਕਿਆ। ਕੋਈ ਥੋੜਾ ਨਹੀਂ ਹੋਰ? ਬਸ ਉਹ ਇਹ ਸੀ ਜਿਹੜੀ ਸਾਲ ਦੀ ਕਮਾਈ ਆਉਂਦੀ ਸੀ ਜ਼ਮੀਨ ਦੀ ਉਹ ਬਚਾ ਛੱਡਦੀ ਸੀ ਸਾਲ ਦੇ ਸਾਲ ਦੁਨੀਆ ਨੂੰ ਸੱਦ ਕੇ ਖਾਣਾ ਖਿਲਾਇਆ ਆ ਗਿਆ। ਅਲੱਗ ਰਾਜ ਦੇ ਹੁੰਦੇ। ਅਲੱਗ ਰਾਜ ਦੇ ਜ਼ਬਰਦਸਤ ਬਸ ਇਹ ਕੰਮ ਕਰਦੀ ਹੈ। ਐਸੇ ਲੋਕ ਵੀ ਆ ਇਹ ਕੰਮ ਕਰਦੀ ਹੈ। ਠੀਕ ਹੈ। ਹਾਂ। ਅੱਛਾ ਤੇ ਦੱਸੋ ਸਾਨੂੰ ਕਿ ਉਸ ਵਕਤ ਨੰਬਰਦਾਰ ਕੌਣ ਸੀ ਤੁਹਾਡੇ ਪਿੰਡ ਦਾ? ਨੰਬਰਦਾਰ ਨੇ ਉਸ ਵੇਲੇ ਸਾਡਾ ਦਾਦਾ ਜੀ। ਉਹਦਾ ਨਾਮ ਕੀ ਦੱਸਿਆ ਜੀ? ਅੱਛਾ ਇਹ ਦੱਸੋ ਜਰਾ ਸਾਨੂੰ ਕਿ ਉਸ ਵਕਤ ਜਿਹੜੇ ਪਿੰਡ ਦੇ ਲੋਕ ਸਨ ਉਹਨਾਂ ਦਾ ਜ਼ਰੀਆ ਮੁਆਸ਼ ਕੀ ਸੀ ਮਸਲਨ? ਸਾਡੇ ਜੇ ਲੋਕ ਸਨ ਸਾਡੀ ਘਰ ਜ਼ਿੰਦਗੀ ਸੀ ਸਾਡਾ ਮਾਲ ਰੱਖਿਆ ਜਾਂਦਾ ਹੈ ਲੋਕਾਂ ਨੇ ਮਿਹਨਤ ਕਰਦੇ ਹਨ। ਜ਼ਿਆਦਾ ਲੋਕ ਜਿਹਨੇ ਕਿ ਵਾਈ ਬੀਜੀ ਕੇ ਕਰਦੇ ਰਹੇ ਹਾਂ ਬਸ ਕਾਸ਼ਤਕਾਰੀ ਕਰਦੇ ਹਨ। ਕਿਹੜੀ ਕਿਹੜੀ ਫਸਲ ਉਸ ਵਕਤ ਹੁੰਦੀ ਹੈ? ਹਾਂਜੀ। ਫਸਲ ਕਿਹੜੀ ਕਿਹੜੀ ਹੁੰਦੀ ਉਸ ਵਕਤ? ਫਸਲ ਉਸ ਜ਼ਮਾਨੇ 'ਚ ਵੀ ਤੇ ਕਣਕ ਵੀ ਹੁੰਦੀ ਸੀ, ਬਾਜਰਾ ਹੁੰਦਾ ਸੀ, ਕਣਕ ਹੁੰਦਾ ਸੀ, ਸੁਆਕੀ ਹੁੰਦੀ ਸੀ, ਮੁੰਜੀ ਵਗੈਰਾ ਨਹੀਂ ਸੀ ਹੁੰਦੀ? ਮਾਂ ਹੁੰਦੇ ਹਨ, ਮਸਰ ਹੁੰਦੇ ਹਨ। ਹਰ ਚੀਜ਼ ਚਣੇ ਆਪਣੇ ਲੋਕ ਬੀਜਦੇ ਹਨ। ਠੀਕ ਹੈ। ਹਾਂ। ਮੁੰਜੀ ਵਗੈਰਾ ਉਸ ਵਕਤ ਨਹੀਂ ਹੁੰਦੀ ਨਾ? ਬੜੇ ਲੋਕ ਉਹ ਇਹ ਚੀਜ਼ਾਂ ਨੇ ਲੋਕ ਮੋੜ ਲੈਂਦੇ ਲੋਕ। ਅੱਛਾ। ਮਸਰਾਂ ਦੀ ਦਾਲ ਹੋਣੀ, ਚਣਿਆਂ ਦੀ ਦਾਲ ਹੋਣੀ, ਮਾਂ ਦੀ ਦਾਲ ਹੋਣੀ, ਮਾਂ ਇਹ ਚਾਰੇ ਸਾਰੀਆਂ ਚੀਜ਼ਾਂ ਮਿਲਦੀਆਂ। ਤੇ ਨਾਨਕੇ ਕਿਹੜੇ ਪਿੰਡ ਹਨ ਆਪਣੇ? ਸੁਪੜਾ। ਸੁਪਨਾ। ਹਾਂ। ਤੇ ਕਦੇ ਮੌਕਾ ਮਿਲਿਆ ਕਿ 47 ਤੋਂ ਪਹਿਲੇ ਕਿਤੇ ਸ਼ਿਕਾਰ ਵਾਸਤੇ ਜਾਂ ਕਿਤੇ ਬਰਾਤ ਤੇ ਰਿਸ਼ਤੇਦਾਰੀ ਤੌਰ ਤੇ ਕਿਤੇ ਰਿਆਸਤ ਦਾ ਕੋਈ ਪਿੰਡ ਦੇਖਿਆ ਹੈ? ਕਿਹੜਾ? ਰਿਆਸਤ ਦਾ ਕੋਈ ਪਿੰਡ ਦੇਖਿਆ ਹੈ? ਰਿਆਸਤ ਦੇ ਪਿੰਡ ਬਥੇਰੇ ਦੇਖਦੇ ਨੇ। ਕਿਹੜੇ ਕਿਹੜੇ? ਪਹਿਲੇ ਖਾਨਪੁਰ ਹੈ, ਠੀਕ ਹੈ। ਫਿਰ ਲక్ష్ਮੀਪੁਰ ਪਲੋਟਾ, ਸ਼ੇਰਪੁਰ ਮੰਡਲਿਆਲ, ਮੰਡਲਿਆਲ। ਫਿਰ ਰਿਆਸਤ ਕੁੜੀਆਂ ਸਾਰੀਆਂ ਦੁਨੀਆ ਸਿੱਖਾਂ ਦੀਆਂ ਜਿਹੜੀਆਂ। ਹੂੰ। ਠੀਕ ਹੈ।
ਫਿਰ ਨੰਗਾ ਮਾਜਰਾ ਇਹ ਸਾਰੇ ਪਿੰਡ ਹੁੰਦੇ ਜਗਵਾਲ ਫਤਵਾਲ ਇਹ ਸਾਰੇ ਪਿੰਡ ਹਾਂ। ਦੇਖਣ ਨਜ਼ਦੀਕ ਹੀ ਹਨ। ਠੀਕ ਹੈ। ਤੇ ਉਧਰ ਕਿਸ ਵਾਸਤੇ ਜਾਂਦੇ ਰਹੇ ਹੋ? ਕੋਈ ਸ਼ਾਦੀ ਵਿਆਹ ਦੇ ਕੀ? ਮੇਰਾ ਚਾਚਾ ਦੀ ਸ਼ਾਦੀ ਸੀ ਹਲੇ, ਅੱਛਾ। ਉਹਦੀ ਸ਼ਾਦੀ ਹੋਈ ਰਿਆਸਤ ਕਿਹੜੇ ਪਿੰਡ ਸ਼ਾਦੀ ਹੋਈ? ਉਹ ਖਾਨਪੁਰ। ਖਾਨਪੁਰ। ਅੱਛਾ, ਜੰਡਿਆਲੇ ਵਿੱਚ ਹੀ ਬੈਠੇ ਨੇ ਖਾਨਪੁਰ ਦੇ? ਹਾਂ, ਖਾਨਪੁਰ ਦੇ ਨਿਆਣੇ ਬੈਠੇ ਜੀ ਨੇ, ਜੀ। ਸਾਰੇ ਜੁੜਿਆਲ ਦੇ ਬੈਠੇ ਨੇ। ਹਾਂਜੀ ਹਾਂਜੀ, ਜੰਡਿਆਲ ਦੇ ਬਿਆਨ ਨੇ। ਹਾਂ, ਉਹ ਦੋਵਾਂ ਜੀ ਵਾਲੇ ਮਿਲ ਚੁੱਕੇ ਹਾਂ। ਫਰੋਜ਼ ਚਾਚਾ ਯੂਸਫ ਹੈ ਥੋੜਾ ਖਾਨਪੁਰ ਵਾਲਾ, ਤੇ ਚਾਚਾ ਫੈਜ਼ ਹੈ ਮੇਰੇ ਖਿਆਲ ਐਸਾ ਆਇਆ ਮੰਦਰਾ ਉਹ ਸਾਰੇ ਮਾਰਦੇ ਨੇ ਵਿਚਾਰੇ। ਦੋ ਜੀ ਹੈ। ਉਹ ਜਿੰਨੇ ਵੀ ਐਸੀ ਬੰਦੇ ਨੇ ਨਾ ਪੁਰਾਣੇ, ਹਾਂ। ਫਰੋਜ਼ ਦਾ ਬੜਾ ਹੋਇਆ, ਉਹਦਾ ਗਹਿਣਾ ਹੋਇਆ, ਉਹਦਾ ਭਰਾ ਸਾਰਾ ਹੋਇਆ ਬਾਹਰ ਹੈ, ਕੋਈ- ਉਹ ਸਾਰੇ ਮਰ ਗਏ ਨੇ। ਕੋਈ ਨਾ ਹੋਣਾ ਨਾ, ਪੰਜ ਛੇ ਜੀ ਇਸ ਢੂੰਡੇ ਉਹਦਾ ਮੁੰਡਾ ਨੰਬਰਦਾਰ ਦਾ ਕੋਈ ਵੀ ਨਹੀਂ ਹੈ, ਨਾ ਫਰੋਜ਼ ਦਾ ਕੋਈ ਮੁੰਡਾ ਨਹੀਂ ਹੋਣ ਯਾਦ ਹੈ। ਉਹ ਪੋਤਰੇ ਨੇ ਮੇਰੇ ਬਾਕੀ ਨੇ, ਠੀਕ ਹੈ। ਉਹ ਨਹੀਂ ਜਾਣਦਾ। ਅੱਛਾ, ਦੱਸੋ ਸਾਨੂੰ ਕਿ ਸ਼ਾਦੀ ਫਿਰ ਕਿਹੜੇ ਪਿੰਡ ਹੋਈ ਤੁਹਾਡੀ? ਹਾਂਜੀ, ਸ਼ਾਦੀ ਐਸੇ ਦੇ ਹੱਥ ਚੋਈ ਕਿਹੜੇ ਪਿੰਡ? ਦੁਜਿਆਲ। ਤੁਹਾਡੀ ਸ਼ਾਦੀ ਗੜਿਆਲ ਹੋਈ? ਠੀਕ ਹੋ ਗਿਆ। ਨੰਗੇ ਦੇ ਨਾਲ ਸੀ ਉਹ। ਨੰਗੇ ਮਾਜਰੇ ਦੇ ਨੰਗੇ ਨਾਲ? ਤੇ ਰਾਮਗੜ੍ਹ ਖੇੜੀ ਦੇ ਵਿਚਕਾਰ ਪਿੰਡ ਸੀ ਉਹ। ਰਾਮਗੜ੍ਹ ਖਿਲਰੀ ਦੇ ਤੇ ਛੋਟਾ ਜਿਹਾ ਪਿੰਡ। ਅਬਤਾਲ ਦੇ ਕੋਲ ਹੀ ਕਿਤੇ? ਛੋਟਾ ਜਿਹਾ ਪਿੰਡ। ਅਬਤਾਲ ਦੇ ਨਜ਼ਦੀਕ ਹੀ ਹੈ ਨਾ? ਹਾਂ, ਤੇ ਅਬਤਾਲ ਇੱਕ ਰੁਕੂ ਜਾਇਦਾਰ ਨਹੀਂ ਜਾਣਦੇ ਹੋ? ਹਾਂਜੀ। ਅਬਤਾਲ ਦੇ ਵਿੱਚ ਇਹ ਬਤਾ ਚੱਲ ਮੈਂ ਦੇਖਿਆ, ਉਹਨੇ ਦੇਖਿਆ ਬਤਾ ਕਾਫੀ ਦੂਰ ਦਾ ਉਹਦਾ ਪਿੰਡ ਆ। ਅੱਛਾ ਅੱਛਾ, ਹਾਂ, ਉੱਥੇ ਕਾਫੀ ਦੂਰ ਹੈ। ਹਾਂ। ਅੱਛਾ, ਤੇ ਜਿਹੜੀ ਤੁਹਾਡੀ ਬਰਾਤ ਸੀ ਉਹ ਕਦ ਗਈ ਉੱਥੇ? ਨਾਲ ਅੱਗੇ ਹੈ ਲੋਕ ਕਿੰਨੇ ਕੁ ਜੀ ਸਨ? 18 ਵੀ ਆ। 18 20 ਹੈ। ਤੇ ਜਿਹੜਾ ਧੂਲਾ ਸੀ ਲਾਲਾ ਉਹ ਕਿੰਨਾ ਕੁ ਪਿੰਡ ਆ, ਇੱਥੋਂ ਪਿੰਡ ਥੋੜਾ ਜਿਹਾ ਲੈੜੀ ਦੇ ਨਾਲ ਜਿਹੜੇ ਜਾਲ ਤੇ ਨੰਗਾ ਬਾਜਰਾ। ਅੱਛਾ, 18 20 ਬਰਾਤ ਤੁਹਾਡੇ ਗਈ ਸੀ ਹੈ। ਤੇ ਜਿਹੜਾ ਧੂਲਾ ਸੀ ਤੁਸੀਂ ਕਾਹਦੇ ਬੈਠੇ ਦੇ ਉਸ ਤੇ? ਉਹ ਸਭ ਲੋਕ ਪੈਦਲ ਜਾਂਦੇ ਨੇ ਤੁਸੀਂ- ਘੋੜੀਆਂ ਤੇ। ਤੁਸੀਂ- ਇਹ ਜੀ ਕੋਲ ਕਾੜੀਆਂ। ਨਹੀਂ, ਤੁਸੀਂ ਧੂਲਾ ਜਿਹੜਾ ਸੀ ਉਹ ਘੋੜੀ ਤੇ ਗਿਆ ਸੀ? ਹਾਂ, ਕਿਹੜੇ ਰੰਗ ਦੀ ਘੋੜੀ? ਸਮਝੀ ਕਿ ਬੱਤੇ ਚਟਾਏ ਮੱਥਾ ਚਟਾਈ ਤੋਂ ਸਹੀ ਕਲਰ ਦੀ ਸੀ ਲਾਲ ਰੰਗ ਦੀ। ਤੇ ਆਪਣੀ ਹੀ ਜਾਂ ਵੈਸੇ ਕਿਸੇ ਕੋਲ ਲੈ ਕੇ ਲੱਗੇ? ਆਹ ਸਾਰੇ ਪਿੰਡ ਜਾਂਦੇ ਨੇ ਪੈਦਲ। ਅੱਛਾ, ਕਿੰਨੇ ਕੁ ਪਿੰਡ ਆ? 6-7 ਕੋ ਪਿੰਡ ਹੈ। ਫਿਰ ਤੁਸੀਂ ਪਹਿਲੇ ਡੈਡੀ ਤੋਂ 3 ਮੀਲ ਸਿਰ ਪੱਟ। ਆਹ ਡੈਡੀ ਡੈਡੀ ਤੋਂ ਅੱਗੇ ਨਾ ਇਹ ਡੈਡੀ ਜਿਹੜੀ ਟਾਂਡਾ ਲੈੜੀ, ਜੀ ਜੀ। ਇਹਦੇ ਨਾਲੋਂ ਕਿਤੇ ਜ਼ਮੀਨ ਕਰਦੇ ਨੇ। ਇਹ ਪਿੰਡ ਨੰਗਾ ਮਾਜਰਾ ਤੇ ਬਗਰਾਲ, ਇਹ ਜਿੰਨੇ ਪਿੰਡ ਸਨਾਰੀਆਂ ਦੇ ਨੇ ਨਾ, ਇਸ ਨੇੜੇ ਨੇੜੇ ਸਾਰੇ। ਕਿਹੜੇ ਸਾਲ ਵਿੱਚ ਤੁਹਾਡੀ ਸ਼ਾਦੀ ਹੋਈ ਸੀ? ਸਾਨੂੰ 44 ਚ। 47 ਜੀ ਨੂੰ ਆਰਮੀ ਜੰਗ ਲੱਗੀ ਸੀ ਉਦੋਂ ਨਾ? ਆਹੋ, ਠੀਕ ਹੈ। ਅੱਛਾ, ਤੇ ਸਾਨੂੰ ਦੱਸੋ ਨਾ ਕਿ ਤੁਹਾਡਾ ਜਿਹੜਾ ਪਿੰਡ ਸੀ ਉਹ ਗੜਿਆਲ ਹਾਂ, ਸਹੁਰਿਆਂ ਦਾ ਪਿੰਡ ਸੀ। ਹਾਂ। ਜਿਹੜੇ ਤੁਹਾਡੇ ਸਹੁਰਾ ਜੀ ਸਨ ਉਹਨਾਂ ਦਾ ਕੀ ਨਾਮ ਸੀ? ਸ਼ੁਕਰ ਉਹਦਾ ਨਾ। ਸ਼ੁਕਰ। ਹਾਂ, ਜੋ ਇੱਥੇ ਬੜੀ ਬੈਠੀ। ਹੁਣ ਬੜੀ ਨੇ ਆਏ ਨੇ। ਹਾਂ, ਬੜੀ ਦੇ ਬੈਠੇ ਤੋਂ। ਠੀਕ ਹੋ ਗਿਆ। ਅੱਛਾ, ਤੇ ਉਹ ਕਿਸ ਤਰ੍ਹਾਂ ਦਾ ਪਿੰਡ ਆ? ਉਹਦੇ ਦੱਸਦੇ ਹੋ ਕਿ ਉਹਦੇ ਦੁਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਹਨ? ਉਹਦੇ ਤੋਂ ਜੀ ਜੀ। ਕਿਹਦੇ ਤੋਂ ਹੈ? ਗੜਿਆਲ ਦੇ? ਬਗਰਾਲ ਹੀ, ਰਾਮਗੜ੍ਹ ਖੇੜੀ, ਸ਼ੇਖਪੁਰ ਪਰੋਟਾ ਹੀ, ਇੱਕ ਮੰਡਲਿਆ ਸੀ ਹਾਂ। ਤੇ ਨੰਗਾ ਮਾਜਰਾ ਸੀ। ਇਹ ਪਿੰਡਾਂ। ਸੰਤ ਮਨਾਸਾ ਵੀ ਨਾਲ ਹੀ? ਹਾਂ। ਠੀਕ ਹੋ ਗਿਆ। ਅੱਛਾ, ਨੌਕਰੀ ਤੁਸੀਂ ਜਦੋਂ ਕੀਤੀ ਆ 1942 ਚ ਤੁਸੀਂ ਫੌਜ 'ਚ ਭਰਤੀ ਹੋ ਗਏ, ਹਾਂ, ਤੇ ਕਿੱਥੇ ਟ੍ਰੇਨਿੰਗ ਕੀਤੀ ਹਜੇ? ਦੱਖਣ ਹੈਦਰਾਬਾਦ। ਹੈਦਰਾਬਾਦ ਦੱਖਣ ਇੰਡੀਆ ਜਿਹੜਾ ਹਾਂ, ਬਾਅਦ ਵਿੱਚ ਹੈ। ਇਹ ਬੜੀ ਦੂਰ ਹੈ ਇੱਥੋਂ। ਬੜੀ ਦੂਰ ਹੈ। ਹਾਂ। ਤੇ ਜਿਹੜਾ ਉਹ ਕੈਂਪ ਸੀ ਉਹਦਾ ਕੀ ਨਾਮ ਸੀ? ਹਾਂ, ਉਹ ਕੈਂਪ ਜਿਹੜਾ ਜਿੱਥੇ ਤੁਸੀਂ ਟ੍ਰੇਨਿੰਗ ਕੀਤੀ ਸੀ ਹਾਂ। ਕੀ ਨਾਮ ਸੀ ਉਹਦਾ? ਰੰਗਾਬਾਦ ਉਹਦਾ ਨਾਂ ਸੀ। ਰੰਗਾਬਾਦ। ਇਸ ਸ਼ਹਿਰ ਦਾ। ਅੱਛਾ ਅੱਛਾ, ਹਾਂ। ਰੰਗਾਬਾਦ। ਰਾਜੇ ਦੀ, ਉਹ ਰਾਜੇ ਦੀ ਘੁੰਮਤ ਸੀ ਉੱਥੇ। ਕੀ ਨਾਮ ਸੀ ਰਾਜੇ ਦਾ ਜਿਹੜੀ ਹੁਕੂਮਤ ਸੀ? ਰਾਜੇ ਦੀ ਘੁੰਮਤ ਦਾ ਮੈਨੂੰ ਰਾਜੇ ਦਾ ਨਹੀਂ ਪਤਾ ਹੈ। ਠੀਕ ਹੈ। ਹਾਂਜੀ। ਤੁਸੀਂ ਜਿਹੜੀ ਨੌਕਰੀ ਕੀਤੀ ਉਹ ਤੇ ਕੀਤੀ ਅੰਗਰੇਜ਼ ਫੌਜ ਦੀ? ਹਾਂ, ਮੇਰੇ ਨਾਲ ਟਾਈਮ ਸੀ। ਤੇ ਕਿੰਨੀ ਦੇਰ ਟ੍ਰੇਨਿੰਗ ਕੀਤੀ ਉੱਥੇ ਤੁਸੀਂ? ਹਾਂ, ਟ੍ਰੇਨਿੰਗ ਕਿੰਨੀ ਦੇਰ ਕੀਤੀ? 3 ਮਹੀਨੇ ਕੀਤੀ ਸੀ। 3 ਮਹੀਨੇ। ਤੇ ਅੱਗੇ ਫਿਰ ਕਿੱਥੇ ਕਿੱਥੇ ਸਰਵਿਸ ਗੁਜ਼ਾਰੀ? 3 ਮਹੀਨੇ ਦੇ ਬਾਅਦ ਫਿਰ ਮੁੰਬਈ ਗਿਆ। ਬੰਬਈ? ਹਾਂ, ਠੀਕ ਹੈ। ਮੁੰਬਈ ਤੋਂ ਬਾਅਦ ਫਿਰ ਬਸਲ ਗਏ। ਬਸਰਾ? ਹਾਂ, ਬਸਰਾ ਮੇਰੇ ਰਾਤ ਚ ਰਹੇ, ਗੁਰਦਾਸਪੁਰ ਵੀ ਰਹੇ, ਬਸਰੇ ਰਹੇ। ਅੱਛਾ, ਇਹ ਸਾਰੇ ਦੇਖੇ ਨੇ ਤੁਸੀਂ? ਹਾਂ। ਮਾਸ਼ਾਅੱਲਾ। ਤੇ ਇਹ ਜਿਹੜਾ ਤੁਸੀਂ ਹੱਥ ਥੋੜਾ ਉਠਾ ਹੈ ਕੱਟਿਆ ਹੈ? ਆਇਆ ਤੇ ਹੁਣ ਗਿਆ ਤੇ ਇੱਕ ਦਿਨ ਸ਼ਹਿਰ ਗਿਆ ਤੇ ਮੇਰਾ ਰਸਤਾ ਉਹ ਗਾਇ ਨੇ 9 ਖੁਰਾਕ ਕਰ ਛੜੇ ਤੇ ਉਹਨੇ ਡਾਕਟਰ ਨੇ ਕੱਟ ਛੜਿਆ ਕਿ ਨਾ ਉਹ ਚਲੋ ਸਲਾਰੀਆ। ਤੇ ਦੱਸੋ ਸਾਨੂੰ ਕਿ ਉਹ ਵਕਤ ਚੰਗਾ ਸੀ ਕਿ ਚੰਗਾ ਹੈ? ਇਹ ਵਕਤ ਤੇ ਲਿਆ ਨਾ ਜਾਏ, ਦੁਨੀਆ ਦਾ ਮਾਹੌਲ ਹੈ ਨਾ, ਉਹਦੇ ਨਾਲ ਤਾਂ ਨਹੀਂ ਹੈ ਯਾਰ ਚੰਗਾ। ਪਹਿਲੇ ਸਹੀ? ਬੇਪਛਾਣ ਲੋਕ ਨੇ ਉਹ। ਠੀਕ ਹੈ। ਉਹ ਨਹੀਂ ਜਾਣਦਾ ਤੇਰੀ ਰਿਸ਼ਤੇਦਾਰ ਨਵੇਂ ਉੱਥੇ ਪਿੰਡ ਹੈ ਤੇ ਲੋਕ ਬੜੀ ਇੱਜ਼ਤ ਕਰਦੇ ਆ ਯਾਰ, ਇਹ ਕੋਟੋਂ ਆਇਆ। ਅੱਛਾ। ਉਹ ਸਾਡੀ ਰਿਸ਼ਤੇਦਾਰੀ ਹੈ ਯਾਰ, ਕੋਟ ਦੀ ਇੱਜ਼ਤ ਕਰੋ। ਹੈਂ,
ਉਹਨੂੰ ਬਚਾਉਣਾ ਠੀਕ ਬੰਦਿਆਂ ਨੂੰ ਕਰਨਾ ਹੁਣ ਲੋਕਾਂ ਦੀ ਮਜਬੂਰੀ ਹੈ ਬਹੁਤੀ ਐਸੀ ਮੰਨਦਾ ਹਾਂ ਕੋਈ ਕਿਸੇ ਦੀ ਪਛਾਣ ਨਹੀਂ ਠੀਕ ਹੈ। ਕੋਈ ਕਿਸੇ ਦੀ ਪਛਾਣ ਨਹੀਂ ਰਿਸ਼ਤੇਦਾਰ ਦੀ ਕੋਈ ਨਹੀਂ ਤੇ ਇੱਥੇ ਮੇਲਾ ਹੁੰਦਾ ਸੀ ਪਿੰਡ ਚੋਂ ਆਹੋ ਕਰਦਾ ਇਹ 2-3 ਸਾਲ ਹੋ ਗਏ ਇੱਥੇ ਨਹੀਂ ਉਸ ਵਕਤ 47 ਤੋਂ ਪਹਿਲੇ ਦੀ ਗੱਲ ਕਰਦਾ ਨਹੀਂ ਪਹਿਲੇ ਕੁਝ ਨਹੀਂ ਅੱਛਾ ਪੈਸੇ ਕਿਹੜੇ ਚੱਲਦੇ ਹਨ ਪੈਸੇ ਪੈਸੇ ਰੁਪਈਏ ਹੈ ਨਾ ਚਾਂਦੀ ਦੇ ਰੁਪਈਏ ਅੱਛਾ ਆ ਤੇ ਆਦੇ ਦਵਾਈਆਂ ਹੁੰਦੀਆਂ ਬਸ ਆਨੇ ਤੁਹਾਡੀ ਹੁੰਦੀਆਂ ਹਾਂ ਅੱਛਾ ਅਸੀਂ ਚੱਲਦੇ ਹਾਂ ਫਿਰ ਤੁਹਾਡੇ ਸਹੁਰੇ ਦੇ ਪਿੰਡ ਤੁਹਾਡੀ ਬਰਾਤ ਗਈ ਸੀ ਤੇ 18-20 ਬੰਦੇ ਗਏ ਸਨ ਪਹਿਲੇ ਰਿਵਾਜ ਇਹ ਸੀ ਕਿ ਰਾਤ ਰਹਿੰਦੀ ਰਹੀ ਹੈ ਹਾਂ ਰਾਤ ਰਹਿਣੇ ਹਾਂ ਰਾਤੀ ਜਾਂ ਸ਼ਾਮੀ ਜਾਣਾ ਹਾਂ। ਰਾਤ ਰਹਿਣਾ ਉੱਥੇ ਦੂਜੇ ਦਿਨ ਸ਼ਾਮ ਵੇਲੇ ਆਉਣਾ ਠੀਕ ਹੈ ਤੇ ਤੁਹਾਡੀ ਬਰਾਤ ਨੂੰ ਸਹੁਰਿਆਂ ਨੇ ਕੀ ਖਿਲਾਇਆ ਸੀ ਬਸ ਚੌਲ ਖੜਾਇਆ ਹਾਂ ਤੇ ਚੌਲ ਮਸਨ ਨਾਲ ਕੋਈ ਸਾਧਨ ਵਗੈਰਾ ਜਾਂ ਨਹੀਂ ਸ਼ੱਕਰ ਤੇ ਘਿਓ ਪਾਇਆ ਉਪਰੀਏ ਬਣਾਉਂਦੇ ਜਿਹੜੇ ਆ ਹਾਂ ਠੀਕ ਹੈ ਘਿਓ ਤੇ ਸ਼ੱਕਰ ਅੱਛਾ ਉਦੋਂ ਇਹ ਗੋਸ਼ਤ ਗਾਇਤ ਨਹੀਂ ਹੁੰਦਾ ਹਾਂ ਨਾ ਤੇ ਇੱਧਰ ਚੌਲ ਵੀ ਨਹੀਂ ਹੁੰਦੇ ਨੇ ਨਾ ਬਸ ਉਹ ਚੌਲ ਉਹਨੇ ਰਿਆਸਤ 'ਚ ਬੜੇ ਚੌਲ ਹੁੰਦੇ ਹਨ ਹਾਂ ਤੇ ਉਹ ਲੋਕ ਚੌਲ ਪਕਾਉਂਦੇ ਠੀਕ ਹੈ ਸਭ ਲੋਕ ਤੇ ਰਾਤ ਰਹਿ ਕੇ ਸਵੇਰ ਫਿਰ ਕੀ ਖਾਦਾ ਸੀ ਜਿਹੜੇ ਉਹਨਾਂ ਨੇ ਦਿੱਤੇ ਸ਼ੱਕਰ ਤੇ ਲੱਡੂ ਦਿੱਤੇ ਆ ਜਿਹੜੇ ਦੇਸੀ ਦੇਸੀ ਘਰ ਦੇ ਬਣਾਏ ਨੇ ਆ ਘਰ ਦੇ ਬਣਾਏ ਠੀਕ ਹੋ ਸ਼ੱਕਰ ਤੇ ਨਾਲ ਲੱਸੀ ਹੋਣੀ ਅੱਛਾ ਬਸ ਇਹ ਖੁਰਾਕ ਸੀ ਉਹ ਠੀਕ ਹੈ। ਲੋਕਾਂ ਨੂੰ ਤੇ ਉਧਰੋਂ ਆਉਣ ਲੱਗਿਆ ਫਿਰ ਤੁਹਾਡੀ ਜਿਹੜੀ ਫੋਟੀ ਸੀ ਹਾਂ ਉਹ ਕਾਹਤੇ ਆਈ ਡੋਲੀ 'ਚ ਡੋਲੀ 'ਚ ਉਧਰ ਵਾਜ ਸੀ ਡੋਲੀ ਦਾ ਹੈ ਹਾਂ ਠੀਕ ਹੋ ਗਿਆ ਤੇ ਚਾਚੂ ਉਹ ਦਿਨ ਹੋਏ ਤੇ ਭੁੱਲਿਆ ਤੇ ਨਹੀਂ ਹੋਏਗਾ ਆਪਣੀ ਜ਼ਿੰਦਗੀ 'ਚ ਹਾਂ ਪੂਰੀ 100 ਸਾਲ ਜ਼ਿੰਦਗੀ ਹੋ ਗਈ ਹੈ ਹਾਂ ਉਹ ਦਿਨ ਤੇ ਨਹੀਂ ਭੁੱਲਿਆ ਸ਼ਾਦੀ ਵਾਲਾ ਭਾਈ ਬੈਠੇ ਠੀਕ ਹੋ ਗਿਆ ਪਾਣੀ ਪੀ ਲਓ ਅੱਛਾ ਪਾਣੀ ਪੀ ਲਓ ਤਾਂ ਕਰ ਠੀਕ ਹੈ। ਓਕੇ ਅੱਛਾ ਚਾਚੂ ਜਿਹੜੀ ਪਹਿਲੀ ਤਨਖਾਹ ਮਿਲੀ ਫੌਜ 'ਚ ਜੀ ਉਹ ਕਿੰਨੀ ਮਿਲੀ ਸੀ ਤੁਹਾਨੂੰ 14 ਰੁਪਏ 14 ਰੁਪਏ ਹਾਂ ਮਾਸ਼ਾਅੱਲਾ 14 ਰੁਪਏ ਉਸ ਵਕਤ ਤੁਹਾਨੂੰ 1942 ਚ ਮਿਲੇ ਸਨ ਪਹਿਲੀ ਤਨਖਾਹ ਹਾਂ ਤੇ ਕਾਫੀ ਸੀ ਜਾਂ ਥੋੜੀ ਉਹ ਬੜੇ ਲੋਕ ਉਸ ਜ਼ਮਾਨੇ 'ਚ ਪੈਸੇ ਦੀ ਚੀਜ਼ ਮਿਲ ਜਾਂਦੀ ਹੈ, ਹਰ ਚੀਜ਼ ਮਿਲਦੀ ਹੈ ਠੀਕ ਹੈ ਸਿਲਟਾਂ ਦੀ ਡੱਬੀ 'ਚ ਪੈਸੇ ਨਹੀਂ ਮਿਲਦੇ ਪਾਰਸ਼ੇ ਦੀ ਡੱਬੀ ਦਵਾਨੀ ਨਹੀਂ ਮਿਲਦੀ ਦੋ ਆਨੇ ਦੀ ਹੈ ਠੀਕ ਹੈ ਬਸ ਉਹ ਤੇ ਸਪਾਈ ਰੱਖ ਚ ਆ ਗਏ ਹੋਏ ਜਾਂ ਫਿਰ ਬਸ ਉਦੋਂ ਹਿਸਾਬ ਕਿਤਾਬ ਜਿਹੜਾ ਸੀ ਨਾ ਉਹ ਸਸਤਾ ਬਹੁਤਾ ਸੀ ਉਹ ਉਸ ਜ਼ਮਾਨੇ 'ਚ 14 ਰੁਪਏ ਵੀ ਬੜੇ ਹਨ ਉਦੋਂ ਮੈਂ ਗਾਈ 13 ਰੁਪਏ ਦੀ ਮਿਲ ਜਾਂਦੀ 15-16 ਰੁਪਏ ਦੀ ਨਹੀਂ ਮਿਲ ਜਾਂਦੀ ਅੱਛਾ ਝੱਗਾ ਮਿਲ ਜਾਂਦਾ ਜਾਂ 10-12 ਰੁਪਏ ਦਾ ਠੀਕ ਹੈ ਉਹ ਸੈਕਿੰਡ ਦੇ ਹਿਸਾਬ ਤੇ ਚਲੇ ਜਾਂਦੀਆਂ ਨੇ ਬਈਆਂ ਲੱਖਾਂ 'ਚ ਚਲੇ ਜਾਂਦੀ ਠੀਕ ਹੈ ਹੁਣ ਤੱਕ ਇਹ ਸਾਨੂੰ ਯਾਦ ਆਇਆ ਕਿ ਬਾਪੂ ਕੋਲ ਜ਼ਮੀਨ ਕਿੰਨੀ ਕੁ ਸੀ ਤੁਹਾਡੇ ਜਿਹੜੇ ਵਾਲ ਸਾਹਿਬ ਸਨ ਉਹਨਾਂ ਕੋਲ ਕਿੰਨੀ ਕੁ ਜ਼ਮੀਨ ਸੀ ਥੋੜੀ ਜ਼ਮੀਨ ਸੀ ਹਾਂ 10 ਕਿੱਲੇ 10 ਕਿੱਲੇ ਮਾਸ਼ਾਅੱਲਾ ਬਾਬਾ 10 ਕਿੱਲੇ ਬੜੀ ਜ਼ਮੀਨ ਹੈ ਪਰ ਭਰਾ ਵੀ 4 ਸਾਲ ਅੱਛਾ ਚਾਰ ਭਰਾ ਸੀ ਠੀਕ ਹੈ ਤੇ ਜੋਗ ਕਿਹੜੇ ਰੰਗ ਦੀ ਰੱਖੀ ਸੀ ਉਹਨਾਂ ਨੇ ਹੈਂ? ਜੋਗ ਰੱਖੀ ਸੀ ਨਾ ਜੋਗ ਜੋਗਾ ਰੱਖੀ ਜਾਣ ਉਹਨਾਂ ਨੇ ਹਾਂ। 2 ਜੋਗਾ ਹਨ ਤੇ ਕੀ ਰੰਗ ਹਟਾ ਗਿਆ ਤੇ ਰੰਗ ਯਾਦ ਨੇ ਇੱਥੇ ਗਏ ਤੇ 2 ਸੰਡੇ ਅੱਛਾ ਮਿੱਸੀ ਜੋਗ ਹੀ ਹੈ ਹਾਂ ਤੇ ਮਹੀਨੇ ਰੱਖੀ ਜਾਣ 4 ਠੀਕ ਹੈ ਹੋਰ ਜਵਾਨ ਮਾਸ਼ਾਅੱਲਾ ਅੱਛਾ ਸਾਨੂੰ ਦੱਸੋ ਜਰਾ ਕਿ ਜਦੋਂ ਤੁਸੀਂ ਰਿਟਾਇਰ ਹੋਏ ਹੋ ਉਦੋਂ ਨੂੰ ਕਿੰਨੇ ਪੈਸੇ ਮਿਲੇ ਹਨ ਉਦੋਂ ਮੇਰੇ ਕੋਈ 500 ਰੁਪਏ ਟੋਟਲੀ 500 ਰੁਪਏ ਮਿਲਿਆ ਹਾਂ ਪੂਰੀ ਸਰਵਿਸ ਕੀਤੀ ਤੇ 500 ਰੁਪਏ ਟੋਟਲੀ ਮਿਲਿਆ ਹੈ ਹਾਂ ਠੀਕ ਹੈ ਤੇ ਬਾਬਾ ਜੀ ਕਾਫੀ ਸਾਣੇ ਜਾਂ ਥੋੜੇ ਹਨ ਬੜੇ ਬੜੇ ਸਨ ਉਹ ਜ਼ਮਾਨੇ ਬੜੇ ਤੇ ਕੀ ਕੀਤਾ ਉਹਦੇ 500 ਰੁਪਏ ਦਾ ਬਸ ਇਸ ਤਰ੍ਹਾਂ ਹੀ ਕਾਫੀ ਜਿਹੜੇ ਕੋਈ ਪਾਈ ਗਈ ਥੋੜੀ ਠੀਕ ਹੋ ਗਿਆ ਹਾਂ ਚਾਚੂ ਬਹੁਤ ਸ਼ੁਕਰੀਆ ਮਿਹਰਬਾਨੀ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਅਸੀਂ ਅੱਲਾਹ ਪਾਕ ਅੱਗੇ ਦੁਆ ਕਰਨਾ ਹੈ ਕਿ ਅੱਲਾਹ ਪਾਕ ਹਮੇਸ਼ਾ ਤੁਹਾਨੂੰ ਇਸੇ ਤਰ੍ਹਾਂ ਸਿਹਤਮੰਦ ਰੱਖੇ ਅੱਛਾ ਔਰ ਉਹਦਾ ਸ਼ੁਕਰ ਅਦਾ ਕਰਨਾ ਕਿ ਇਸ ਉਮਰ ਵਿੱਚ ਤੁਹਾਨੂੰ ਉਹਨਾਂ ਨੇ ਸਿਹਤਮੰਦ ਰੱਖਿਆ ਹੈ ਸ਼ੁਕਰ ਤੇ ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਾਂਗੇ ਕਿ ਦੁਬਾਰਾ ਫਿਰ ਤੁਹਾਡੇ ਕੋਲ ਆਈਏ ਇੱਕ ਬੈਠਕ ਤੁਹਾਡੇ ਨਾਲ ਫਿਰ ਕਰੀਏ ਫਿਰ ਗੱਪਸ਼ਪ ਲਾਈਏ ਤੁਹਾਡੇ ਕੋਲ ਫੌਜ ਦੀਆਂ ਗੱਲਾਂ ਪੁੱਛੀਏ ਕੁਝ ਸਿਵਲ ਜ਼ਿੰਦਗੀ ਦਾ ਪੁੱਛੀਏ ਬਹੁਤ ਸ਼ੁਕਰੀਆ ਮਿਹਰਬਾਨੀ अस्सलाम वालेकुम।